ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਇਹਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਜਿਹੜਾ ਜੀ ਚੱਲ ਰਿਹਾ ਪ੍ਰੋਗਰਾਮ ਹੁਣ ਆਪਾਂ ਤੁਹਾਡੇ ਨਾਲ ਗੱਲਬਾਤ ਕਰਵਾਉਣ ਜਾ ਰਹੇ ਹਾਂ ਜਥੇਦਾਰ ਭਾਈ ਰਣਜੀਤ ਸਿੰਘ ਹੁਣਾਂ ਦੇ ਨਾਲ, ਜੋ ਕਿ ਸਾਡੇ ਨਾਲ ਇਸ ਟਾਈਮ ਜੁੜ ਚੁੱਕੇ ਨੇ। ਜਥੇਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਜਥੇਦਾਰ ਜੀ, ਆਪਾਂ ਪਿਛਲੀ ਵਾਰੀ ਵੀ ਜਦੋਂ ਹੁਣ ਤੁਹਾਡੇ ਨਾਲ ਗੱਲ ਕੀਤੀ ਸੀ ਪੰਜਾਂ ਪਿਆਰਿਆਂ ਦੇ ਬਾਬਤ ਜਿਹੜੀ ਗੱਲ ਕੀਤੀ ਸੀ ਵੀ ਜਦੋਂ ਉਹਨਾਂ ਨੇ ਜਥੇਦਾਰਾਂ ਨੂੰ ਤਲਬ ਕੀਤਾ ਸੀਗਾ, ਅਤੇ ਹੁਣ ਜਿਹੜਾ ਆ ਵੈਬਲ ਕਲਾਂ ਦੇ ਵਿੱਚ ਜਿਹੜਾ ਆ ਉੱਥੇ ਇਹ ਹੁਣ ਸਮਾਗਮ ਹੋਇਆ, ਉੱਥੇ ਜਿਹੜੇ ਮਤੇ ਪਾਸ ਹੋਏ। ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਗੱਲਾਂ ਆਈਆਂ ਜਿਸ ਦੇ ਵਿੱਚ ਪ੍ਰਧਾਨ ਅਵਤਾਰ ਮੱਕੜ ਆ ਉਹਨਾਂ ਨੇ ਕਹਿਤਾ ਵੀ ਜਿਹੜੇ ਆਪਣੇ ਪੰਜ ਪਿਆਰੇ ਆ ਉਹਨਾਂ ਨੂੰ ਬਹਾਲ ਕਰ ਦਿੱਤਾ ਜਾਵੇ, ਬਹਾਲ ਕਰ ਦਿੱਤਾ ਆ ਉਹਨਾਂ ਨੇ। ਸੋ ਇਹ ਕਾਫੀ ਭੰਬਲ ਭੂਸਾ ਬਣਿਆ ਆ। ਤੁਸੀਂ ਪਿਛਲੀ ਦੀ ਵੀ ਦੱਸਿਆ ਸੀਗਾ ਪੰਜਾਂ ਪਿਆਰਿਆਂ ਦੇ ਬਾਰੇ ਵੀ ਇਹ ਮਰਿਆਦਾ ਦੇ ਵਿੱਚ ਨਹੀਂ ਆ, ਇੱਦਾਂ ਦੀ ਚੀਜ਼ ਜਿਹੜੀ ਇੱਦਾਂ ਨਹੀਂ ਹੋਣਾ ਚਾਹੀਦਾ ਵੀ ਅੱਜ ਇਹ ਪੰਜ ਪਿਆਰੇ ਉੱਠੇ ਨੇ ਕੱਲ੍ਹ ਨੂੰ ਕੋਈ ਹੋਰ ਕਹੂਗਾ, ਕਿਸੇ ਹੋਰ ਤਖਤ ਦੇ ਕਹਿਣਗੇ। ਸੋ ਇਸ ਭੰਬਲ ਭੂਸੇ ਦੇ ਬਾਰੇ ਤੁਹਾਡਾ ਕੀ ਸੋਚਣਾ ਹੈ, ਕੀ ਹੈਗਾ ਇਹਦੇ ਵਿੱਚ? ਨਾ ਜੀ ਭੰਬਲ ਭੂਸਾ ਉਹਨਾਂ ਨੂੰ ਆ ਜਿਨ੍ਹਾਂ ਨੂੰ ਮਰਿਆਦਾ ਬਾਰੇ ਕੋਈ ਗਿਆਨ ਨਹੀਂ, ਸਾਡੇ ਬਾਰੇ ਸਾਨੂੰ ਕੋਈ ਭੁਲੇਖਾ ਨਹੀਂਗਾ ਜੀ। ਮੈਂ ਪਹਿਲੇ ਦਿਨ ਤੋਂ ਕਿਹਾ ਸੀਗਾ ਕਿ ਇਹ ਜਾਂ ਤੇ ਇਹ ਸਿੱਖੇ ਸਿਖਾਏ ਬੋਲਦੇ ਪਏ ਨੇ ਤੇ ਜਾਂ ਇਹਨਾਂ ਦਾ ਕੋਈ ਮਿਸ਼ਨ ਆ ਜਿਹਦੇ ਤਹਿਤ ਇਹ ਬੋਲਦੇ ਪਏ। ਵਰਨਾ ਜਦੋਂ ਉਹਨਾਂ ਨੇ ਉਹਨੂੰ ਰਾਮ ਰਹੀਮ ਨੂੰ ਸਾਫ਼ ਬਰੀ ਕੀਤਾ ਉਦੋਂ ਵੀ ਇਹ ਨਹੀਂ ਬੋਲੇ। ਜਦੋਂ ਹਫ਼ਤਾ ਠਹਿਰ ਕੇ ਉਹਨਾਂ ਨੂੰ ਬੜਾ ਸਾਹਮਣਾ ਕਰਨਾ ਪਿਆ ਲੋਕਾਂ ਦੇ ਰੋਸ ਦਾ, ਉਦੋਂ ਵੀ ਨਹੀਂ ਬੋਲੇ। ਉਦੋਂ ਬਾਅਦ ਜਦੋਂ ਉਹਨਾਂ ਨੇ ਹੁਕਮਨਾਮਾ ਵਾਪਸ ਲੈ ਲਿਆ ਤੇ ਉਦੋਂ ਵੀ ਨਹੀਂ ਬੋਲੇ। ਤੇ ਉਹਦੇ ਬਾਅਦ 'ਚ ਇੱਕ ਸਮਾਂ ਸੀ ਜਿਹੜਾ ਸਮਾਂ ਬਾਦਲ ਦੇ ਉੱਤੇ ਬੜਾ ਸੰਕਟ ਦਾ ਕਿਹਾ ਜਾ ਸਕਦਾ, ਜਿਹੜਾ ਅਜੇ ਤੱਕ ਵੀ ਬਣਿਆ ਹੋਇਆ, ਜਿਹੜਾ ਉਹ ਮਹਿਸੂਸ ਕਰਨ ਡਿਆ ਕਿ ਮੈਨੂੰ ਅਸਤੀਫੇ ਮਿਲਣ ਤੇ ਮੈਂ ਨਵੇਂ ਗ੍ਰੰਥੀ ਜਿਹੜੇ ਨਵੇਂ ਲਿਆ ਕੇ ਤੇ ਇੱਥੇ ਲਾ ਦੇਵਾਂ ਜਿਹੜੇ ਤਖਤਾਂ ਦੇ ਜਥੇਦਾਰ। ਪਰ ਉਹ ਬਜਿੱਤ ਸੀਗੇ ਕਿ ਅਸੀਂ ਇਹ ਆਕੜ ਗਏ ਜਿਹੜੇ ਜਥੇਦਾਰ ਸੀਗੇ ਗੁਰਬਚਨ ਸਿੰਘ ਤੇ ਮੱਲ ਸਿੰਘ ਤੇ ਉਹ ਦਮਦਮਾ ਸਾਹਿਬ, ਇਹ ਤੂੰ ਸਾਡੀ ਕੁੱਤੇ ਖਾਣੀ ਕਰਵਾ ਕੇ ਤੇ ਹੁਣ ਸਾਤੋਂ ਅਸਤੀਫੇ ਮੰਗਦਾ। ਇਹ ਆਕੜ ਗਏ ਸੀ ਕਿ ਅਸੀਂ ਨਹੀਂ ਦੇਣੇ ਅਸਤੀਫੇ। ਤੇ ਉਹਨਾਂ ਨੇ ਇਹ ਵੀ ਥ੍ਰੈਟ ਦਿੱਤੀ ਕਿ ਜੇ ਸਾਨੂੰ ਧੱਕੇ ਨਾਲ ਤੁਸੀਂ ਲਾਇਆ ਤੇ ਅਸੀਂ ਸਾਰਾ ਕੁਝ ਦੱਸਾਂਗੇ ਜੋ ਤੁਸੀਂ ਸਾਥੋਂ ਕਰਵਾਇਆ। ਇਹਦੇ ਵਿੱਚ ਹੁਣ ਬਾਦਲ ਬੜਾ ਬੁਰੀ ਤਰ੍ਹਾਂ ਫਸਿਆ ਸੀ। ਇੱਕ ਉਹਦਾ ਛੋਟਾ ਮੁੰਡਾ ਜਿਹੜਾ ਛੋਟਾ ਬਾਦਲ ਆ ਉਹਨੇ ਇਹ ਰਾਮ ਰਹੀਮ ਦਾ ਬਣਾ ਕੇ ਸਾਰਾ ਪਰਚਾ ਤੇ ਉਹਨਾਂ ਕੋਲ ਭੇਜਿਆ, ਉਹਨਾਂ ਸਾਈਨ ਕਰਕੇ ਸੁਣਾਤਾ, ਉਹਨੂੰ ਬਰੀ ਕਰਤਾ। ਉਹਦੇ ਬਾਅਦ ਜਦੋਂ ਇਹ ਫਸ ਗਏ ਉਹਦੇ ਬਾਅਦ ਵੱਡੇ ਬਾਦਲ ਨੇ ਇੱਕ ਹੁਕਮਨਾਮਾ ਬਣਾ ਕੇ ਤੇ ਮੱਕੜ ਦੇ ਹੱਥ ਭੇਜਿਆ ਕਿ ਸਾਈਨ ਕਰਾ ਕੇ, ਤੇ ਉਹ ਸਾਈਨ ਕਰਾ ਕੇ ਜਥੇਦਾਰਾਂ ਤੋਂ ਉਹ ਸੁਣਾਤਾ ਕਿ ਅਸੀਂ ਜੀ ਹੁਕਮਨਾਮਾ ਵਾਪਸ ਲੈ ਲਿਆ। ਤੇ ਉਧਰੋਂ ਮੱਕੜ ਤਮਾਸ਼ਾ ਦੇਖ ਰਿਹਾ, ਦੋਵਾਂ ਪਿਓ ਪੰਤਾਂ ਦੇ ਨਾਲ ਆਪਣੀ ਪੋਜੀਸ਼ਨ ਨੂੰ ਸਿਕਿਉਰ ਰੱਖਣ ਲਈ, ਇਹਨਾਂ ਨੂੰ ਹੋਰ ਚੱਕਰ ਵਿਊ 'ਚ ਪਾਉਣ ਲਈ ਆਪਣਾ ਰੋਲ ਅਦਾ ਕਰ ਰਿਹਾ ਸੀ। ਤੋ ਇਹ ਸਾਰਾ ਕੁਛ ਜਿਹੜੇ ਬੰਦੇ ਨਹੀਂ ਜਾਣਦੇ ਉਹਨਾਂ ਲਈ ਲੱਗਦਾ ਹੈ, ਲੇਕਿਨ ਸਾਨੂੰ ਇਹ ਲੱਗਦਾ ਸੀ ਕਿ ਕਦੀ ਵੀ ਇਹ ਪੰਥ ਤੇ ਗ੍ਰੰਥ ਦਾ ਸਿਧਾਂਤ ਜਿਹੜਾ ਇਹ ਜੇ ਇੱਕ ਗ੍ਰੰਥੀ ਇੱਕ ਜਥੇਦਾਰ ਕੋਈ ਵੀ ਪੰਜਾਂ 'ਚੋਂ ਵਿਗੜ ਜਾਵੇ ਜਾਂ ਉਹ ਬਿਲਕੁਲ ਅਨੁਕੂਲ ਨਾ ਚੱਲੇ ਗੁਰਮਰਿਆਦਾ ਦੇ, ਤੇ ਚਾਰ ਸਿੰਘਾਂ ਨੂੰ ਅਧਿਕਾਰ ਹੁੰਦਾ ਹੈ ਕਿ ਉਹ ਪੰਜਵੇਂ ਨੂੰ ਨਿਯੁਕਤ ਕਰਕੇ ਤੇ ਉਹਦੇ ਖਿਲਾਫ ਉਹਨੂੰ ਤਲਬ ਕਰ ਸਕਦੇ ਆ। ਜੇ ਪੰਜਾਂ ਦਾ ਬੇੜਾ ਗਰਕ ਜੇ ਜਦੋਂ ਵਾਰ ਹੀ ਖੇਤ ਨੂੰ ਖਾ ਜੇ, ਖੇਤ ਖਾਧਾ ਜਾਵੇ, ਤਾਂ ਫਿਰ ਇੱਕੋ ਇੱਕ ਰਸਤਾ ਹੁੰਦਾ ਹੈ ਕਿ ਖਾਲਸਾ ਪੰਥ ਨਿਊਟਰਲ ਹੋ ਕੇ ਪੰਜ ਪਿਆਰੇ ਚੁਣੇ, ਪੰਜ ਸਿੰਘ ਸਾਹਿਬਾਨ ਚੁਣੇ ਤੇ ਉਹ ਅਕਾਲ ਤਖਤ ਤੇ ਸੁਸ਼ੋਭਿਤ ਹੋਣ, ਪਰ ਪੰਥ ਖਾਲਸਾ ਚੁਣੇ, ਬਾਦਲ ਨਾ ਚੁਣੇ। ਬਾਦਲ ਨੂੰ ਇਹ ਅਧਿਕਾਰ ਨਹੀਂ ਹੋਣਾ ਚਾਹੀਦਾ। ਉਹ ਪੰਜ ਪਿਆਰੇ ਜਿਹੜੇ ਆ ਉਹ ਫਿਰ ਇਹਨਾਂ ਨੂੰ ਤਲਬ ਕਰ ਸਕਦੇ, ਮਰਿਆਦਾ ਇਹ ਆ। ਦੂਸਰੇ ਤਖਤਾਂ ਦੇ ਜਿਹੜੇ ਅੰਮ੍ਰਿਤ ਛਕਾਉਣ ਲਈ ਜਿਹੜੇ ਹੁਣ ਇੱਕ ਅਕਾਲ ਤਖਤ ਹੀ 4 ਟੀਮਾਂ ਵੀ ਨੇ ਪੰਜ ਪਿਆਰਿਆਂ ਦੀਆਂ। ਜਦੋਂ ਸੰਗਤ ਜ਼ਿਆਦਾ ਹੁੰਦਾ 4 ਬਣਾ ਦਿੰਦੇ ਆ, ਤੇ ਅੰਮ੍ਰਿਤਪਾਨ ਕਰਾਉਣ ਲਈ ਜਦੋਂ ਥੋੜੀ ਹੁੰਦੀ ਉਦੋਂ 3 ਵੀ ਬਣਾ ਦਿੰਦੇ, 2 ਵੀ ਬਣਾ ਦਿੰਦੇ ਆ। ਤੋ ਕਿਹੜੀ ਟੀਮ ਨੂੰ ਅਧਿਕਾਰ ਆ ਵੀ ਉਹ ਸੱਦ ਲਵੇ ਕਿਹਨੂੰ, ਤੇ ਕਿਹਨੇ ਦਿੱਤਾ ਅਧਿਕਾਰ ਉਹ? ਤੋ ਇਹੀ ਤਮਾਸ਼ਾ ਬਣਿਆ। ਉਹ ਜਿਹੜੇ ਪਟਨਾ ਸਾਹਿਬ ਦੇ ਪੰਜ ਗ੍ਰੰਥੀ ਉਹ ਕਹਿੰਦੇ ਸਾਡੇ ਜਥੇਦਾਰ ਨੂੰ ਤੂੰ ਕਿਵੇਂ ਕੱਢ ਸਕਦੇ ਹੋ ਤੁਸੀਂ? ਤੋ ਇਹਨਾਂ ਨੇ ਬੜਾ ਵਿਚਾਰ ਕੇ ਜਿਹੜਾ ਇਹਨਾਂ ਨੂੰ ਤਲਬ ਕੀਤਾ, ਉਹ ਜੋ ਉਹਨਾਂ ਨੂੰ ਸਿਖਾਇਆ ਗਿਆ ਉਹਨਾਂ ਨੇ ਤਲਬ ਕੀਤਾ। ਇਹ ਆਏ ਨਹੀਂ, ਉਹਨਾਂ ਨੂੰ ਤਨਖਾਹ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ, ਇਹਨੇ ਮੁਅੱਤਲ ਕਰ ਦਿੱਤਾ। ਜਿਹੜਾ ਕਿ ਨਹੀਂ ਸੀ ਕੱਢ ਸਕਦਾ, ਇਹਨੂੰ ਪਤਾ ਸੀ ਮੈਂ ਨਹੀਂ ਕੱਢ ਸਕਦਾ, ਐਗਜ਼ੈਕਟਿਵ ਕੱਢ ਸਕਦੀ ਆ। ਐਗਜ਼ੈਕਟਿਵ ਵੀ 78 ਘੰਟਿਆਂ ਤੋਂ ਪਹਿਲਾਂ ਉਹਦੀ ਮੀਟਿੰਗ ਨਹੀਂ ਬੁਲਾਈ ਜਾ ਸਕਦੀ। ਮੀਟਿੰਗ ਦੇ ਵਿੱਚ ਵੀ ਲਾਅ ਅਨੁਸਾਰ ਇੱਕ ਏਜੰਡੇ ਤੇ ਹੀ ਵਿਚਾਰ ਹੋ ਸਕਦਾ ਹੈ। ਸਾਰੇ ਤੋਂ ਸਾਰਾ ਕੁਛ ਪੂਰਾ ਨਹੀਂ ਸੀ ਕੀਤਾ ਕਿਉਂਕਿ ਉਹਨੂੰ ਪਤਾ ਸੀਗਾ ਮੱਕੜ ਨੂੰ ਵੀ ਨਾ ਇਹਨਾਂ ਨੂੰ ਮੈਂ ਕੱਢਣਾ ਤੇ ਨਾ ਉਹਨਾਂ ਨਿਕਲਣਾ ਤੇ ਨਾ ਇਹਨਾਂ ਨੂੰ ਇਹ ਪੱਕੀ ਤਰ੍ਹਾਂ ਕੱਢਣਾ। ਇਹਨਾਂ ਨੇ ਨੌਕਰੀ ਤੋਂ ਕੱਢਤਾ। ਉਹ ਡਟੇ ਰਹਿ ਕੇ ਅਸੀਂ ਡਟੇ ਹਾਂ ਜੀ,
ਆਖਰੀ ਦਮ ਤੱਕ ਡਟੇ ਰਹਾਂਗੇ, ਅਸੀਂ ਉਹਨਾਂ ਨੂੰ ਤਲਬ ਕਰਾਂਗੇ। ਅਕਾਲ ਤਖਤ ਤੇ ਚਲੇ ਗਏ, ਵੇਟ ਕਰਦੇ ਰਹੇ, ਸੰਗਤ ਬੜੀ ਆ ਗਈ, ਪਰ ਸੰਗਤ ਜਿਹੜੀ ਆ, ਸੰਗਤ ਦਾ ਗੁਣ ਬਹੁਤ ਘਾਈ, ਬੜੇ ਗੁਣ ਹੁੰਦੇ ਨੇ ਸੰਗਤ 'ਚ, ਪਰ ਸਭ ਤੋਂ ਵੱਡਾ ਗੁਣ ਤੇ ਇਹ ਹੈ ਵੀ ਉਹ ਵਿਸ਼ਵਾਸ ਕਰ ਲੈਂਦੀ ਸਾਰਿਆਂ ਤੇ। ਜੀ ਜੀ ਜੀ। ਇਹਨਾਂ ਨੇ ਕਿਹਾ ਜੀ ਕਿ ਅਸੀਂ ਵੇਟ ਕਰਦੇ ਰਹੇ, ਉਹ ਜਥੇਦਾਰ ਆਏ ਨਹੀਂ, ਪਰ ਅਸੀਂ ਹੁਣ ਜਦੋਂ ਨਹੀਂ ਆਏ ਤੇ ਅਸੀਂ ਐਗਜ਼ੈਕਟਿਵ ਨੂੰ ਇਹ ਆਦੇਸ਼ ਦਿੰਦੇ ਆ ਕਿ ਇਹਨਾਂ ਤੋਂ ਅਸਤੀਫੇ ਲੈ ਜਾਣ। ਹੁਣ ਇਹਨਾਂ ਪੰਜਾਂ ਪਿਆਰਿਆਂ ਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਜਿਹੜੀ ਐਗਜ਼ੈਕਟਿਵ ਤੁਹਾਨੂੰ ਨੌਕਰੀ ਤੋਂ ਮੁਅੱਤਲ ਕਰਨ ਲਈ ਆ, ਉਹਨਾਂ ਨੂੰ ਤੁਸੀਂ ਆਦੇਸ਼ ਕਿਵੇਂ ਦੇ ਸਕਦੇ ਹੋ? ਤੇ ਜਿਹੜੇ ਆਦੇਸ਼ ਤੁਸੀਂ ਦੇ ਰਹੇ ਹੋ, ਉਹ ਦੇ ਰਹੇ ਹੋ ਕਿ ਇਹਨਾਂ ਨੂੰ ਨੌਕਰੀ ਤੋਂ ਕੱਢੋ ਜਾਂ ਇਹਨਾਂ ਦਾ ਅਸਤੀਫਾ ਲਓ, ਤੇ ਜਿਹੜੇ ਐਗਜ਼ੈਕਟਿਵ ਦੇ ਹੁਕਮ ਤੇ ਤੁਹਾਡੇ ਤੇ ਅਸਰ ਨਹੀਂ ਹੋਇਆ ਨੌਕਰੀ ਤੋਂ ਕੱਢਣ ਦਾ, ਤੇ ਉਹਨਾਂ ਤੇ ਕਿਵੇਂ ਹੋ ਜੂ ਜਥੇਦਾਰਾਂ ਤੇ? ਜੀ ਜੀ ਜੀ। ਫਿਰ ਉਸ ਤੋਂ ਬਾਅਦ ਕਾਨੂੰਨੀ ਤਰੀਕੇ ਜਾਂ ਗੁਰਮਤ ਦੇ ਸਿਧਾਂਤ ਰਾਹੀਂ ਤੇ ਇਹ ਬਣਦਾ ਸੀ ਕਿ ਇਹ ਅਕਾਲ ਤਖਤ ਤੇ, ਅਗਰ ਇਹਨਾਂ ਨੂੰ ਆਤਮ ਵਿਸ਼ਵਾਸ ਸੀ ਕਿ ਅਸੀਂ ਪੰਜ ਪਿਆਰੇ ਆ ਜੀ, ਇਹ ਅਕਾਲ ਤਖਤ ਤੇ ਜਦੋਂ ਗਏ ਉਹ ਤਲਬ ਨਹੀਂ ਹੋਏ, ਨਹੀਂ ਆਏ, ਤੇ ਉਹਨਾਂ ਨੂੰ ਜਾਂ ਟਾਈਮ ਦਿੰਦੇ ਜਾਂ ਤਨਖਾਹੀਆ ਕਰਾਰ ਦਿੰਦੇ। ਜੀ ਜੀ ਜੀ। ਤਨਖਾਹੀਆ ਕਰਾਰ ਦੇ ਕੇ ਇੱਕ ਸਮਾਂ ਦਿੰਦੇ ਕਿ ਇਸ ਟਾਈਮ ਤੱਕ ਤੁਸੀਂ ਪੇਸ਼ ਹੋ ਕੇ ਆਪਣਾ ਪੱਖ ਪੂਰਾ ਕਰੋ, ਨਹੀਂ ਆਏ ਤੇ ਅਸੀਂ ਮਰਿਆਦਾ ਅਨੁਸਾਰ ਤੁਹਾਨੂੰ 500 ਛੇਕਾਂਗੇ। ਪਰ ਇਹ ਤਨਖਾਹੀਆ ਕਰਾਰ ਦੇਣ ਦੀ ਬਜਾਏ ਐਗਜ਼ੈਕਟਿਵ ਨੂੰ ਹੁਕਮ ਦੇਣ ਲੱਗੇ ਕਿ ਇਹ ਤੋਂ ਅਸਤੀਫੇ ਲੈ ਜਾਣ। ਐਗਜ਼ੈਕਟਿਵ ਉਹ ਜਿਨ੍ਹਾਂ ਨੇ ਨੌਕਰੀ ਤੋਂ ਕੱਢਤਾ, ਉਸ ਐਗਜ਼ੈਕਟਿਵ ਨੇ ਅਜੇ ਤੱਕ ਉਹਨਾਂ ਤੋਂ ਕੋਈ ਅਸਤੀਫਾ ਨਹੀਂ ਮੰਗਿਆ ਜਾਂ ਨਾ ਉਹਨਾਂ ਨੂੰ ਨੌਕਰੀ ਤੋਂ ਕੱਢਿਆ, ਪਰ ਉਹੋ ਐਗਜ਼ੈਕਟਿਵ ਆ ਜਿਹਨਾਂ ਨੂੰ ਬਹਾਲ ਕਰ ਰਹੀ ਆ। ਤੋ ਸੰਗਤ ਜਿਹੜੀ ਧੰਨ ਕਰ ਰਹੀ ਆ। ਤੋ ਖਾਸ ਕਰਕੇ ਮੈਂ ਦੇਖਿਆ ਜਿਹੜਾ ਬੜਾ ਵੱਡਾ ਧਰਨਾ ਸੀਗਾ ਹਰੀਕੇ ਪੱਤਨ ਦਾ, ਉਹ ਇੰਨੇ ਪ੍ਰਭਾਵਿਤ ਹੋਏ ਕਿ ਉਹ ਕਹਿੰਦੇ ਜੀ ਜਿੰਨਾ ਚਿਰ ਪੰਜਾਂ ਪਿਆਰਿਆਂ ਨੂੰ ਬਹਾਲ ਨਹੀਂ ਕੀਤਾ ਜਾਂਦਾ ਅਸੀਂ ਧਰਨਾ ਨਹੀਂ ਚੁੱਕਾਂਗੇ। ਧਰਨਾ ਲਾਉਣ ਦੇ ਕਾਰਨ ਖਤਮ ਹੋ ਗਏ, ਧਰਨਾ ਲਾਉਣ ਦਾ ਮਕਸਦ ਖਤਮ ਹੋ ਗਿਆ, ਪੰਜਾਂ ਪਿਆਰਿਆਂ ਤੇ ਆ ਕੇ ਗੱਲ ਖਤਮ ਹੋ ਗਈ। ਜੀ ਜੀ। ਸਾਨੂੰ ਪਤਾ ਹੀ ਨਹੀਂ ਅਸੀਂ ਕਿੱਥੋਂ ਤੁਰੇ, ਅਸੀਂ ਕਿੱਥੇ ਜਾਣਾ, ਤੇ ਸਾਰਾ ਭੰਬਲ ਭੂਸਾ ਨਹੀਂ, ਬੜੀ ਕਲੀਅਰ ਕੱਟ ਗੱਲ ਆ ਕਿ ਜਿਹੜੇ ਗਿਆਨੀ ਗੁਰਬਚਨ ਸਿੰਘ ਵਰਗੇ ਜਥੇਦਾਰ, ਇਹ ਵੀ ਬਾਦਲ ਦੇ ਨੌਕਰ, ਜਿਹੜੇ ਥੱਲੇ ਅੰਮ੍ਰਿਤਪਾਨ ਕਰਵਾ ਰਹੇ ਇਹ ਵੀ ਕਮੇਟੀ ਦੇ ਨੌਕਰ ਆ, ਤੇ ਬਾਦਲ ਦੇ ਹੀ ਸਿੱਧੇ ਹੋ ਗਏ, ਤੇ ਉਹ ਜਿਹੜਾ ਉਹਨਾਂ ਨੂੰ ਹੁਕਮ ਦੇਣ ਡਿਆ, ਕਦੀ ਕੱਢਣ ਡਿਆ, ਕਦੀ ਉਹਨਾਂ ਨੂੰ ਨੌਕਰੀ ਵਾਪਸ ਦੇਣ ਡਿਆ, ਉਹ ਵੀ ਬਾਦਲ ਦਾ ਨੌਕਰ। ਤੇ ਬਾਦਲ ਤੇ ਇੱਕ ਸ਼ਤਰੰਜ ਦੀ ਖੇਡ ਖੇਡਣ ਡਿਆ ਬੈਠਾ ਚੰਡੀਗੜ੍ਹ ਚੁੱਪ ਕਰਕੇ, ਤੇ ਆਪਣੇ ਖਿਲਾਫ ਬੋਲਣ ਵਾਲਿਆਂ ਨੂੰ ਚੁੱਪ ਕਰਾਈ ਜਾਂਦਾ, ਗਿਆਨੀਆਂ ਦੇ ਖਿਲਾਫ ਭੁਕਵਾਈ ਜਾ ਰਿਹਾ। ਜੀ ਜੀ। ਉਸ ਬਾਦਲ ਵੱਲ ਕੋਈ ਦੇਖਦਾ ਨਹੀਂ, ਉਹ ਜਿਹੜਾ ਇਹ ਸ਼ਤਰੰਜ ਦੀ ਖੇਡ ਖੇਡਦਾ ਹੈ, ਇਹ ਪਾਸੇ ਸੁੱਟਦਾ ਪਿਆ, ਉਹਦੇ ਵੱਲ ਅਸੀਂ ਦੇਖਦੇ ਹੀ ਨਹੀਂ ਕੋਈ। ਜੀ। ਤੋ ਇਹ ਮੈਨੂੰ ਇਹਦੇ ਵਿੱਚ ਕੋਈ ਭਰਮ ਨਹੀਂ, ਕੋਈ ਭੁਲੇਖਾ ਨਹੀਂ, ਇਹ ਸਾਰੀ ਬਾਦਲ ਦੀ ਖੇਡ ਸੀ, ਤੇ ਉਹਦੀ ਖੇਡ ਜਿਹੜੀ ਆ ਇੱਥੋਂ ਤੱਕ ਸਫਲ ਨਹੀਂ ਹੋਈ ਕਿ ਉਹਨਾਂ ਤੋਂ ਰਿਜ਼ਾਈਨ ਲੈ ਲਵੇ। ਜੀ। ਉਹ ਅਜੇ ਦੇਖੋ ਕੀ ਬਣਦਾ ਗਾ। ਜੀ ਜੀ ਜੀ, ਬਿਲਕੁਲ ਬਿਲਕੁਲ, ਇਹ ਚੀਜ਼ ਜਿਹੜੀ ਹੈ ਬਿਲਕੁਲ ਤੁਸੀਂ ਸਪਸ਼ਟ ਕਲੀਅਰ ਕਰ ਦਿੱਤੀ ਆ। ਤੇ ਅਗਲੀ ਜਿਹੜੀ ਗੱਲ ਕਰਦੇ ਹਾਂ ਵੀ ਤੁਸੀਂ ਵੀ ਜਿਹੜਾ ਭੋਗ ਦੇ ਉੱਤੇ ਜਿਹੜੇ ਉਸ ਸਮਾਗਮ ਦੇ ਉੱਤੇ ਪਹੁੰਚੇ ਸੀਗੇ, ਉਹ 2 ਸ਼ਹੀਦਾਂ ਦੇ ਵੈਬਲ ਕਲਾਂ ਦੇ ਵਿੱਚ, ਤੇ ਉੱਥੇ ਹੋਰ ਵੀ ਬਹੁਤ ਸਾਰੇ ਜਿਹੜੇ ਲੋਕ ਪਹੁੰਚੇ, ਸੋ ਉੱਥੇ ਕੀ ਤੁਹਾਡੇ ਹਿਸਾਬ ਦੇ ਨਾਲ ਹੋਇਆ, ਤੁਸੀਂ ਕੀ ਦੇਖਿਆ, ਤੇ ਤੁਹਾਨੂੰ ਜਿਹੜੀਆਂ ਸੰਗਤਾਂ ਦਾ ਕੀ ਉੱਥੇ ਰਿਐਕਸ਼ਨ ਮਿਲਿਆ? ਦੇਖੋ, ਸੰਗਤ ਉੱਥੇ ਮਹਾਰਾਜ ਦੀ ਕਿਰਪਾ ਨਾਲ ਬੜੀ ਜਾਹੋ ਜਲਾਲ ਦੇ ਵਿੱਚ ਸੀ, ਤੇ ਬੜਾ ਭਰਵਾਂ ਘੱਟ ਸੀਗਾ ਜਿਹੜਾ ਕਦੀ ਦੇਖਣ ਨੂੰ ਮਿਲਦਾ ਜੀ, ਤੇ ਖਾਲਸਾ ਹੀ ਘੱਟ ਸੀਗਾ, ਤੇ ਪਰ ਇਕੱਠ ਨੂੰ ਕੁਛ ਨਸੀਬ ਨਹੀਂ ਹੋਇਆ ਉੱਥੋਂ ਜੀ। ਤੋ ਇੱਕ ਤੇ ਟਾਈਮ ਬੜਾ ਵੇਸਟ ਹੋਇਆ, ਤੇ ਇੱਕ ਬੁਲਾਉਣ ਲਈ ਹੀ ਬੁਲਾਇਆ ਗਿਆ ਬੁਲਾਰਿਆਂ ਨੂੰ, ਤੇ ਖਾਸ ਕਰਕੇ 2-2 ਮਿੰਟ ਕਰਕੇ ਆ ਵੀ ਬੋਲਣਗੇ, ਪਰ ਉਹਨਾਂ ਦੇ ਬੋਲਾਂ ਦੇ ਵਿੱਚ ਕੋਈ ਵਜਨ ਨਹੀਂ ਸੀ ਜਿਹੜਾ ਇੱਕ 11 ਵਜੇ ਤੋਂ ਲੈ ਕੇ ਤੇ ਸ਼ਾਮ ਦੇ 5 ਵਜੇ ਤੱਕ ਇਕੱਠ ਬੈਠਾ ਸੀ, ਬੀਬੀਆਂ ਬੈਠੀਆਂ ਸੀ, ਸਿੰਘ ਬੈਠੇ ਸੀ, ਜਿਹੜੇ ਬਿਰਧ ਵੀ ਸੀਗੇ, ਜਵਾਨ ਵੀ ਸੀ, ਪਰ ਚੌਂਕੜਾ ਮਾਰ ਕੇ ਬੈਠਣਾ ਇੰਨੀ ਦੇਰ ਬੜੀ ਹਿੰਮਤ ਦਾ ਕੰਮ ਹੁੰਦਾ। ਤੋ ਖਾਸ ਕਰਕੇ ਮੈਂ ਤੇ ਇਹੀ ਕਹੂੰਗਾ ਕਿ ਮੈਨੂੰ ਤੇ ਪ੍ਰਭਾਵਿਤ ਨਹੀਂ ਕੀਤਾ ਇਹ ਜਿਹੜਾ ਸਾਡੇ ਲੀਡਰਾਂ ਦੀ ਕਾਰਵਾਈ ਨੇ। ਇੱਕ ਉਹਨਾਂ ਨੇ ਮੈਨੂੰ ਵੀ 2 ਮਿੰਟ ਦਾ ਹੀ ਟਾਈਮ ਦਿੱਤਾ ਸੀ ਬੋਲਣ ਦਾ, ਤੇ ਮੇਰਾ ਖਿਆਲ ਹੈ ਕਿ ਅੱਧਾ ਮਿੰਟ ਕੀ ਸੈਕਿੰਡ ਵੀ ਉੱਤੇ ਨਹੀਂ, ਉਹ ਤੇ ਮੇਰੇ ਥੱਲਿਓ ਪੈਰ ਦੱਬਣ ਲਈ ਇੱਕ ਪਹਿਲਾਂ ਹੀ ਬੈਠਾ ਸੀਗਾ। ਜੀ। ਉਹਨਾਂ ਨੇ ਖਾਸ ਕਰਕੇ ਬੰਦਾ ਬਿਠਾਇਆ ਸੀ ਜਿਹਨੂੰ ਇਸ਼ਾਰਾ ਕਰਦੇ ਸੀ ਟਾਈਮ ਹੋ ਗਿਆ, ਤਾਂ ਥੱਲਿਓ ਪੈਰ ਦੱਬਣ ਲੱਗ ਪੈਂਦਾ ਸੀ। ਜੀ ਜੀ। ਫਿਰ ਅਸੀਂ ਤੇ ਉਹ ਫਤਿਹ ਬੁਲਾ ਕੇ 2 ਮਿੰਟਾਂ 'ਚ ਤੇ ਸਟੇਜ ਤੋਂ ਆ ਗਏ। ਮੈਂ ਤੇ ਫਿਰ ਆ ਗਿਆ ਸੀ, ਕਿਉਂਕਿ ਇਹਨਾਂ ਨੇ ਕਿਹਾ ਸੀ ਅਸੀਂ ਪ੍ਰੋਗਰਾਮ ਬਾਅਦ 'ਚ ਅਨਾਊਂਸ ਕਰਨਾ, ਤੇ ਮੈਨੂੰ ਲੱਗਦਾ ਸੀ ਕਿ ਜਿਹੜੇ ਪ੍ਰੋਗਰਾਮ ਇਹਨਾਂ ਦੇ ਬਣੇ ਉਹਨੂੰ ਮੈਨੂੰ ਲੱਗਦਾ ਸੀਗਾ ਕਿ ਉਹੋ ਹੀ ਨੇ ਜਿਹੜੇ ਪਹਿਲਾਂ ਹੋ ਰਹੇ ਨੇ ਜਾਂ ਹੋ ਚੁੱਕੇ ਨੇ, ਕੋਈ ਨਵਾਂ ਪ੍ਰੋਗਰਾਮ ਸੀਗਾ ਨਹੀਂ। ਜੀ ਜੀ, ਬਿਲਕੁਲ। ਮੈਨੂੰ ਉਹਦੇ ਵਿੱਚੋਂ ਏਡੇ ਵੱਡੇ ਇਕੱਠ ਦੇ ਵਿੱਚੋਂ ਜਿਹੜਾ ਇਹ ਇਕੱਠ ਗੁਰੂ ਸਾਹਿਬ ਜੀ ਦੇ ਪਵਿੱਤਰ ਅਜ਼ਮਤ ਤੇ ਉਹਨਾਂ ਦੀ ਸ਼ਹਾਦਤ ਤੇ ਉਹਨਾਂ ਦੇ ਬੇਅਦਬੀ ਦੇ ਨਾਲ ਜੁੜੀਆਂ ਘਟਨਾਵਾਂ ਤੋਂ ਜਿਹੜੇ ਦੁਖੀ ਹਿਰਦੇ ਸੀਗੇ, ਉਹ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਉਹਨਾਂ ਨੇ ਇਕੱਠ ਕੀਤਾ, ਤੇ ਬੜੇ ਜੋਸ਼ ਖਰੋਸ਼ ਦੇ ਵਿੱਚ ਆਏ,
ਤੇ ਨਾਲੇ ਜਿਹੜੇ 2 ਸ਼ਹੀਦ ਸਿੰਘ ਹੋਏ ਸੀਗੇ ਉਸ ਮਕਾਮ ਦੇ ਉੱਤੇ, ਉਹਨਾਂ ਨੂੰ ਵੀ ਸਿੱਖਾਂ ਨੇ ਆਪਣਾ ਸ਼ਰਧਾਂਜਲੀ ਅਰਪਣ ਕਰਨੀ ਸੀ। ਪਰ ਉਹ ਜਿਸ ਮਕਸਦ ਲਈ, ਜਿਸ ਇੱਛਾ ਅਨੁਸਾਰ ਉਹ ਕੁਝ ਸੁਣਨ ਆਏ ਸੀ, ਉਹਨਾਂ ਨੂੰ ਮਿਲਿਆ ਨਹੀਂ ਸੁਣਨ ਨੂੰ। ਜੀ 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 ਬਿਲਕੁਲ। ਤੇ ਬਹੁਤ ਬਹੁਤ ਧੰਨਵਾਦ ਜਥੇਦਾਰ ਜੀ, ਤੁਸੀਂ ਆ ਕੇ ਜੁੜੇ। ਤੇ ਇੱਕ ਤਾਂ ਪੰਜਾਂ ਪਿਆਰਿਆਂ ਬਾਰੇ ਤੇ ਉਸ ਟਾਈਮ ਦੇ ਉੱਤੇ ਜੋ ਉੱਥੇ ਵਰਤਾਰਾ ਉੱਥੇ ਵਾਪਰਿਆ, ਉਸ ਦੇ ਬਾਰੇ ਤੁਸੀਂ ਸਾਨੂੰ ਇਹ ਜਾਣਕਾਰੀ ਦਿੱਤੀਆਂ। ਬਹੁਤ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਤੇ ਆਉਂਦੇ ਸਮੇਂ ਦੇ ਵਿੱਚ ਫਿਰ ਜ਼ਰੂਰ ਇੱਦਾਂ ਹੀ ਤੁਹਾਡੇ ਨਾਲ ਜੁੜਦੇ ਰਵਾਂਗੇ, ਹੋਰ ਵਿਚਾਰਾਂ ਜਿਹੜੀਆਂ ਸਾਂਝੀਆਂ ਕਰਦੇ ਰਵਾਂਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸੋ ਤੇ ਇੱਥੇ ਹੀ ਜਿਹੜਾ ਹੁਣ ਆਪਣੀ ਇਹ ਗੱਲਬਾਤ ਆ ਉਹ ਇਹ ਜਿਹੜੀ ਆ ਹੁਣ ਸਮਾਪਤ ਹੁੰਦੀ ਆ। ਇਹ ਆਪਾਂ ਜਿਹੜੇ ਜੀ ਸੁਣ ਰਹੇ ਸੀਗੇ ਵਿਚਾਰ ਜਥੇਦਾਰ ਭਾਈ ਰਣਜੀਤ ਸਿੰਘ ਹੁਣਾਂ ਦੇ, ਜੋ ਉਹਨਾਂ ਨੇ ਇਸ ਪੂਰੇ ਵਰਤਾਰੇ ਦੇ ਉੱਤੇ ਜਿਹੜਾ ਆ ਉਹ ਸੋਚਿਆ। ਤੇ ਹੁਣ ਜਿਹੜੀ ਆਪਾਂ ਆਪਣੀ ਗੱਲਬਾਤ ਨੂੰ ਇੱਥੇ ਸਮਾਪਤ ਕਰਦੇ ਹਾਂ। ਆਉਂਦੇ ਸਮੇਂ 'ਚ ਫਿਰ ਗੱਲਬਾਤ ਜਿਹੜੀ ਆਪਾਂ ਕਰਵਾਵਾਂਗੇ। ਹੁਣ ਤੱਕ ਲਈ ਮੈਨੂੰ ਰਾਜਕਰਮਜੀਤ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।